कित्थों दे पंजाबी हो? सरहंद साइड के। अच्छा सरहंद साइड, सरहंद, दोवें ही सरहंद तो? नहीं ये नहीं है पंजाबी, मैं हूँ, ये मेरी वाइफ है। अच्छा 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 अच्छा, ये भी गल है। मेरे दाद के वैसे ही, मैं हूँ, ये मेरी वाइफ है। अच्छा 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 हूँ, ये मेरी वाइफ है। अच्छा 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 हूँ, ये मेरी वाइफ है। अच्छा अच्छा अच्छा, गल सुनी ना, सोहनी बड़ी सोहनी गल कीती है भरजाई ने कि उदां ਉਹਨੇ ਦੱਸਿਆ ਨਾ ਮੁੰਡੇ ਨੇ ਕਿ ਅਸੀਂ ਪੰਜਾਬੀ, ਮੈਂ ਪੰਜਾਬੀ ਹਾਂ ਤੇ ਪੰਜਾਬੀ ਨਹੀਂ। ਉਹਨੇ ਕਿਹਾ ਮੈਂ ਵੀ ਵਿਆਹ ਤੋਂ ਬਾਅਦ ਪੰਜਾਬੀ ਹੋ ਗਈ ਹਾਂ ਤੇ ਇਹ ਗੱਲ ਠੀਕ ਹੈ ਵੈਸੇ ਨਾ। ਚਲੋ ਬੜੀ ਚੰਗੀ ਗੱਲ ਹੈ, ਪੰਜਾਬੀ ਹੋ ਗਏ ਹੋ ਤੁਸੀਂ ਵੀ ਵਿਆਹ ਤੋਂ ਬਾਅਦ। ਤੇ ਜਦੋਂ ਇਹ ਆਏ ਨਾ ਤੇ ਆ ਨਾਲ ਇਹਨਾਂ ਦੇ ਇੱਧਰ ਭਾਈ ਵੀ ਮੌਜੂਦ ਹੈ। ਦੇਵਰ ਹੈਗਾ। ਅੱਛਾ ਨਹੀਂ ਨਹੀਂ, ਉਹ ਤੁਹਾਡਾ ਦੇਵਰ ਇਹਨਾਂ ਦਾ ਤੇ ਭਰਾ ਨਾ। ਦੇਵਰ ਹੈਗਾ। ਅੱਛਾ ਨਹੀਂ ਨਹੀਂ, ਉਹ ਤੁਹਾਡਾ ਦੇਵਰ ਇਹਨਾਂ ਦਾ ਤੇ ਭਰਾ ਨਾ। ਦੇਵਰ ਹੈਗਾ। ਅੱਛਾ ਨਹੀਂ ਨਹੀਂ, ਉਹ ਤੁਹਾਡਾ ਦੇਵਰ ਇਹਨਾਂ ਦਾ ਤੇ ਭਰਾ ਨਾ। ਦੇਵਰ ਹੈਗਾ। ਅੱਛਾ ਨਹੀਂ ਨਹੀਂ, ਉਹ ਤੁਹਾਡਾ ਦੇਵਰ ਇਹਨਾਂ ਦਾ ਤੇ ਭਰਾ ਨਾ। हम भी वैसे ही वेलकमिंग है, कभी इंडिया भी आइए, हमें भी मौका दीजिए। ਵੀ ਬਿਲਕੁਲ ਆਵਾਂਗੇ ਜੀ ਅਸੀਂ ਤੇ ਆਉਣ ਨੂੰ ਬਿਲਕੁਲ ਕਹਿ ਲਓ ਕਿ ਯਾਨੀ ਕਿ ਲਵ ਮੈਰਿਜ ਹੁੰਦੀ ਹੁੰਦੀ ਅਰੇਂਜ ਮੈਰਿਜ ਬਣ ਗਈ। अरेंज ਦੇ ਬਾਅਦ ਲਾਓ। उल्टा हो गया। ਇਹ ਅਰੇਂਜ ਹੁੰਦੇ। ਬੇਲੀਓ ਤੁਸੀਂ ਦੇਖ ਰਹੇ ਹੋ ਪੰਜਾਬੀ ਟੀਵੀ ਤੇ ਮੈਂ ਤੁਹਾਡਾ ਪ੍ਰੋਣਚਾਰਕ ਮੀਆਂ ਆਸਫ ਅਲੀ। ਗੁਰਦੁਆਰਾ ਦਰਬਾਰ ਸਾਹਿਬ ਦੇ ਵਿੱਚ ਉੱਦਾਂ ਤੇ ਚੜ੍ਹਦੇ ਪੰਜਾਬ ਤੋਂ ਤੇ ਲੋਕ ਆਉਂਦੇ ਹੀ ਆ ਤੇ ਵਾਹਵਾ ਆਉਂਦੇ ਆ, ਚੰਗੀ ਭਲੀ ਗਿਣਤਰੀ 'ਚ ਆਉਂਦੇ ਆ। ਤੇ ਇਹ ਮੈਂ ਦੇਖਿਆ ਇੱਥੇ ਨਾ, ਮੈਨੂੰ ਕੁਝ ਲੋਕ ਦਿਸੇ, 3 ਜਣੇ ਸੀਗੇ ਤੇ ਲੱਗਿਆ ਮੈਨੂੰ ਐਵੇਂ ਕਿ ਜਿਵੇਂ ਇਹ ਚੜ੍ਹਦੇ ਪੰਜਾਬ ਦੇ ਨਹੀਂ ਹੈਗੇ। ਤੇ ਪਹਿਲੇ ਮੈਂ ਕਿਹਾ ਜਾ ਕੇ ਇਹਨਾਂ ਨੂੰ ਪੁੱਛਾਂ। ਹਾਂਜੀ, ਕੀ ਨਾਮ ਜੀ ਤੁਹਾਡਾ? अंशुल। ਤੇ ਤੁਹਾਡਾ ਕੀ ਨਾਮ ਜੀ? निधि। ਨਿਧੀ। ਤੇ ਹਾਂਜੀ। ਕਿੱਥੋਂ ਆਏ ਹੋ ਤੁਸੀਂ? लखनऊ। लखनऊ। ਅੱਛਾ ਲਖਨਊ ਤੋਂ। ਹਾਂਜੀ। ਤੇ ਤੁਸੀਂ ਹਿੰਦੂ ਕਮਿਊਨਿਟੀ ਨਾਲ ਜਾਂ ਸਿੱਖ ਕਮਿਊਨਿਟੀ ਨਾਲ? हिंदू। ਅੱਛਾ ਹਿੰਦੂ ਨਾਲ। ਅੱਛਾ, ਤੇ ਲਖਨਊ ਤੋਂ ਆਏ ਹੋ ਤੇ ਇੱਥੇ ਆਉਣ ਦਾ ਤੁਹਾਡਾ ਆਏ ਇੱਥੇ ਕਿਵੇਂ ਆਏ? मेन पर्पस अमृतसर था, होली श्राइन्स को विज़िट करने का। अच्छा। इधर का क्या कहते हैं, हरमिंदर साहब का अपना मौका था। साथ में फिर पता लगा कि करतारपुर भी वापस खुल गया अभी गुरु पूरब के टाइम पे, तो हमने सोचा चलो आए ऐसी बहाने दर्शन अच्छा। करके आते हैं। ਚਲੋ ਬੜੀ ਚੰਗੀ ਗੱਲ ਹੈ, ਵੈਲਕਮ ਤੁਸੀਂ ਇੱਥੇ ਆਏ। थैंक यू। ਅੱਛਾ, ਉਹਦਾ ਪੰਜਾਬੀ ਦੀ ਸਮਝ ਆ ਰਹੀ ਨਾ हाँ जी ਤੁਹਾਨੂੰ? हाँ जी, ऐसी पंजाबी है। वो अच्छा। यूज टू नहीं है बोलने के, इसलिए हिंदी प्रेफर करते ਅੱਛਾ हैं। ਹੈਗੇ ਪੰਜਾਬੀ हाँ जी ਤੁਸੀਂ? हाँ जी, सूद। ਅੱਛਾ ਕਿੱਥੋਂ ਦੇ ਪੰਜਾਬੀ ਹੋ? सरहंद साइड के। ਅੱਛਾ ਸਰਹੰਦ ਸਾਈਡ, सरहंद। ਦੋਵੇਂ ਹੀ ਸਰਹੰਦ ਤੋਂ? नहीं नहीं ये नहीं है पंजाबी, मैं हूँ, ये मेरी शादी वाइफ के है। बाद। ਅੱਛਾ 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 ਅੱਛਾ, ਇਹ ਵੀ ਗੱਲ ਹੈ। मेरे दाद के वैसे ही, हाँ। इधर के हैं, सरहंद साइड के, एंड नान के हिमाचल साइड के थे। नानी मेरी इधर की थी, गुंजरावाला की। ਯਾਰ ਗੱਲ ਸੁਣੀ ਨਾ, ਸੋਹਣੀ ਬੜੀ ਸੋਹਣੀ ਗੱਲ ਕੀਤੀ ਹੈ ਭਰਜਾਈ ਨੇ ਕਿ ਉੱਦਾਂ ਉਹਨੇ ਦੱਸਿਆ ਨਾ ਮੁੰਡੇ ਨੇ ਕਿ ਅਸੀਂ ਪੰਜਾਬੀ, ਮੈਂ ਪੰਜਾਬੀ ਹਾਂ ਤੇ ਪੰਜਾਬੀ ਨਹੀਂ। ਉਹਨੇ ਕਿਹਾ ਮੈਂ ਵੀ ਵਿਆਹ ਤੋਂ ਬਾਅਦ ਪੰਜਾਬੀ ਹੋ ਗਈ ਹਾਂ ਤੇ ਇਹ ਗੱਲ ਠੀਕ ਹੈ ਵੈਸੇ ਨਾ। ਚਲੋ ਬੜੀ ਚੰਗੀ ਗੱਲ ਹੈ, ਪੰਜਾਬੀ ਹੋ ਗਏ ਹੋ ਤੁਸੀਂ ਵੀ ਵਿਆਹ ਤੋਂ ਬਾਅਦ। ਤੇ ਅੱਛਾ, ਵਿਆਹ ਤੋਂ ਪਹਿਲੇ ਕੀ ਸੀ ਤੁਸੀਂ? गुजरात से। ਅੱਛਾ ਗੁਜਰਾਤ। ਹਾਂਜੀ। ਸਿੰਧੀ ਸੀ ਕਿ ਵੈਸੇ ਗੁਜਰਾਤੀ ਸੀ? गुजराती नहीं, हिंदू ही है। नहीं, but नहीं। दिल्ली साइड के है। ਨਹੀਂ ਨਹੀਂ ਸਿੰਧੀ ਸੀ। नहीं सिंधी। सिंधी ਅੱਛਾ नहीं, ਸਿੰਧੀ, सिंधी ਠੀਕ ਹੈ। नहीं, सिंधी। ਅੱਛਾ ਪਹਿਲੇ ਗੁਜਰਾਤੀ ਸੀਗੀ ਕੁੜੀ, ਆ ਦੇਖ ਲਓ ਹੁਣ ਉਹ ਪੰਜਾਬੀ ਹੋ ਗਈ ਹੈ। ਤੇ ਇਸ ਲਈ ਅਸੀਂ ਸਹੀ ਕਹਿੰਦੇ ਹੁੰਦੇ ਆ ਕਿ ਜਿਹੜੇ ਸਾਡੇ ਬਖਤਾਵਰ ਦੀ ਸ਼ਾਦੀ ਹੋਈ ਹੈ ਚੌਧਰੀ ਵੱਲ, ਤੇ ਉਹ ਵੀ ਹੁਣ ਪੰਜਾਬੀ ਹੋ ਗਈ ਹੈ। ਤੇ ਅੱਛਾ ਚਲੋ ਬਾਹਰ ਇੱਕ ਇਹ ਤੇ ਹੋ ਰਹੀਆਂ ਸੀ ਗੱਲਾਂ। ਤੇ ਇਹ ਦੱਸੋ ਸ਼ਾਦੀ ਨੂੰ ਕਿੰਨਾ ਚਿਰ ਹੋਇਆ ਤੁਹਾਡੀ ਨੂੰ? 3 तीन साल हो साल। गए। 3 ਸਾਲ ਹੋ ਗਏ। ਹਾਂਜੀ। ਅੱਛਾ ਅੱਛਾ, ਜਦੋਂ ਇਹ ਆਏ ਨਾ ਤੇ ਆ ਨਾਲ ਇਹਨਾਂ ਦੇ ਇੱਧਰ ਭਾਈ ਵੀ ਮੌਜੂਦ ਹੈ। देवर हैगा। ਅੱਛਾ ਨਹੀਂ ਨਹੀਂ, ਉਹ ਤੁਹਾਡਾ ਦੇਵਰ ਇਹਨਾਂ ਦਾ ਤੇ ਭਰਾ ਨਾ। ਅੱਛਾ, ਤੇ ਮੈਂ ਨਾ ਉਹਨੂੰ ਦੇਖ ਕੇ ਨਾ ਸਮਝਿਆ ਕਿ ਖਰੇ ਵੱਡਾ ਇਹ ਆ ਭਾਈ। ਅੱਛਾ, ਉਹ ਬਾਅਦ 'ਚ ਪਤਾ ਲੱਗਿਆ ਨਹੀਂ, ਇਹ ਛੋਟਾ ਜਿਹੜਾ ਵਾ ਇਹ ਵੱਡਾ ਵਾ ਅਸਲ 'ਚ, ਤੇ ਉਹ ਜਿਹੜਾ ਵੱਡਾ ਵਾ ਅਸਲ 'ਚ ਛੋਟਾ। ਕੀ ਨਾਂ ਤੁਹਾਡਾ? ਮੇਰਾ ਨਾਮ ਅੰਕੁਸ਼। ਅੱਛਾ, ਤੇ ਇਹ ਦੱਸੋ ਤੁਹਾਡਾ ਦੋਵਾਂ ਭਰਾਵਾਂ 'ਚ ਫਰਕ ਕਿੰਨਾ ਵਾ? 8 ਸਾਲ ਦਾ ਫਰਕ ਹੈਗਾ। 8 साल। 8 ਸਾਲ ਦਾ ਫਰਕ ਹੈਗਾ। ਅੱਛਾ 8 ਸਾਲ ਦਾ ਬਹੁਤ ਫਰਕ ਆ। ਪਰ ਬਹਰਹਾਲ ਇਹ ਦੇਖਣ ਵਾਲਿਆਂ ਨੇ ਫੈਸਲਾ ਕਰਨਾ, ਕਮੈਂਟਸ ਰਾਹੀਂ ਦੱਸ ਦਿਓਗੇ ਤੁਸੀਂ ਕਿ ਮੈਂ ਸਹੀ ਸਮਝਿਆ ਸੀ ਵੱਡਾ ਛੋਟਾ ਕਿ ਨਹੀਂ। ਅੱਛਾ, ਤੇ ਤੁਸੀਂ ਕੀ ਕਰਦੇ ਹੋ ਉੱਥੇ? ਮੈਂ ਹੁਣੇ ਬੰਬੇ 'ਚ ਕੰਮ ਕਰਦਾ। ਅੱਛਾ ਤਾਂ ਮੈਂ ਸਟਾਕ ਮਾਰਕੀਟ 'ਚ ਹਾਂ। ਅੱਛਾ, ਸਟਾਕ ਮਾਰਕੀਟ 'ਚ। ਤਾਂ ਮੈਂ ਸ਼ੇਅਰ ਦੀ ਟ੍ਰੇਡਿੰਗ, ਮਿਊਚੁਅਲ ਫੰਡ ਦੀ ਟ੍ਰੇਡਿੰਗ ਦੇ ਲਈ ਕੰਮ ਕਰਦਾ। ਅੱਛਾ, ਤੇ ਕਿੰਨੇ ਅਰਸੇ ਤੋਂ ਕਰ ਰਹੇ ਹੋ ਕੰਮ? ਮੈਂ 3 ਸਾਲ ਤੋਂ ਕਰਦਾ ਪਿਆ। ਤੇ ਉੱਥੇ ਵੀ ਸਟਾਕ ਮਾਰਕੀਟ ਐਵੇਂ ਹੀ ਕ੍ਰੈਸ਼ ਹੋ ਜਾਂਦੀ ਹੈ ਜਿਵੇਂ ਸਾਡੇ ਹੁੰਦੇ ਵਾਲੀ ਹੁੰਦੀ ਹੈ? ਤਾਂ ਸਭ ਨਾਲ ਹੀ ਨਾਲ ਗਿਰਦੇ ਆ। ਇੱਕ ਗਿਰਦੇ ਆ ਤਾਂ ਸਾਰੇ ਗਿਰਦੇ ਆ। ਅੱਛਾ ਤਾਂ ਉਹ ਤਾਂ ਸੇਮ ਹੁੰਦਾ ਜਾਂ ਕੰਮ ਕਰਦਾ ਜਿੱਥੇ ਜਿਨ੍ਹਾਂ ਦਾ ਇੱਥੇ ਕੰਮ ਕਰਦਾ ਹੋਏਗਾ ਪਾਕਿਸਤਾਨ ਦਾ, ਸੇਮ ਉਹਨਾਂ ਦਾ ਉੱਥੇ ਅੱਛਾ, ਵੀ ਕੰਮ ਉਵੇਂ। ਕਰਦਾ। ਤੇ ਬਿਲਕੁਲ ਵੀ ਲੋਕ ਕੰਗਲੇ ਹੋ ਜਾਂਦੇ ਆ ਕਈ? ਹੁੰਦੇ ਲੇਕਿਨ if you go in a planned way, if you invest in a planned way, so आपका कभी मे भी नुकसान होगा बट आप कंगाल नहीं। ਕੰਗਾਲ ਨਹੀਂ, ਯਾਨੀ ਕਿ ਤਰੀਕੇ ਨਾਲ ਜੇ ਤਰੀਕੇ ਚੱਲੇ ਨਾਲ ਬੰਦਾ invest ਪਲਾਨ ਕਰੋ। ਕਰਕੇ ਚੱਲੇ ਤੇ ਫਿਰ ਨਹੀਂ। planned investing Management। ਤੇ
ਜ਼ਾਹਿਰ ਸਾਹਿਬ ਵੀ ਇਹੀ ਗੱਲ ਕਹਿੰਦੇ ਹੁੰਦੇ ਆ ਕਿ ਅੰਨ੍ਹੇਵਾਹ ਨਹੀਂ ਕਰਨਾ ਚਾਹੀਦਾ ਇਨਵੈਸਟਮੈਂਟ ਨਹੀਂ, ਤੇ ਕਿਉਂਕਿ ਉਹਨਾਂ ਨਾਲ ਵੀ ਇਹ ਹੋ ਚੁੱਕਿਆ ਵਾ। ਜ਼ਾਹਿਰ ਸਾਹਿਬ ਹੈਗੇ ਜੀ ਸਾਡੇ ਪੰਜਾਬ ਨੈਸ਼ਨਲ ਪਾਰਟੀ ਪਾਕਿਸਤਾਨ ਦੇ ਪੰਜਾਬ ਦੇ ਸਦਰ ਆ, ਤੇ ਬੜੇ ਖੂਬਸੂਰਤ ਸ਼ਖਸੀਅਤ ਆ, ਪੰਜਾਬ ਦੇ ਬਾਰੇ 'ਚ ਬੜੇ ਫਿਕਰਮੰਦ ਰਹਿੰਦੇ। ਉਹਨਾਂ ਨੇ ਇੱਕ ਕਿਤਾਬ ਵੀ ਲਿਖੀ ਆ ਪੰਜਾਬ ਦੇ ਬਾਰੇ 'ਚ, ਕਾਲਮਾਂ ਦਾ ਉਹਨਾਂ ਦਾ ਮਜਮੂਆ ਮਾਰਫੇ ਜ਼ਾਹਿਰ, ਤੇ ਉਹ ਵੀ ਸਟਾਕ ਮਾਰਕੀਟ ਨਾਲ ਵੀ ਵਾਹਵਾ ਉਹਨਾਂ ਦਾ ਕੰਮ ਰਿਹਾ। ਅੱਛਾ, ਤੇ ਤੁਹਾਡਾ ਆਪਣਾ ਵੀ ਕਦੀ ਸਟਾਕ ਮਾਰਕੀਟ ਦੇ ਵਿੱਚ ਚੰਗਾ ਵੱਡਾ ਫਾਇਦਾ ਵੀ ਹੋਇਆ? ਫਾਇਦਾ ਵੀ ਹੋਇਆ। ਕਿੰਨੇ ਕੁ ਦਾ ਹੋਇਆ ਸਭ ਤੋਂ ਵੱਡਾ ਜਿਹੜਾ ਹੋਇਆ? ਮਤਲਬ ਪਰਸੈਂਟੇਜ ਦੇ ਟਰਮ ਨਾਲ 30-35% ਮੈਂ ਮਿਊਚੁਅਲ ਫੰਡ ਮੋਸਟਲੀ ਇਨਵੈਸਟ ਕਰਦਾ, ਕਿਉਂਕਿ ਮੈਂ ਸਟਾਕ ਮਾਰਕੀਟ 'ਚ ਕੰਮ ਕਰਦਾ ਤਾਂ ਡਾਇਰੈਕਟਲੀ ਸਿਕਿਉਰਿਟੀ 'ਚ ਇਨਵੈਸਟਮੈਂਟ ਮੈਨੂੰ ਰਿਸਟ੍ਰਿਕਟਡ ਹੈਗੀ, ਬਿਕੋਜ਼ ਮੈਨੂੰ ਇਨਸਾਈਡਰ ਨੌਲੇਜ ਹੁੰਦੀ ਹੈ, ਤਾਂ ਮੈਂ ਮਿਊਚੁਅਲ ਫੰਡ 'ਚ ਇਨਵੈਸਟਮੈਂਟ ਕਰ ਸਕਦਾ ਹਾਂ। ਤਾਂ ਉਹਦੇ 'ਚ ਮੈਂ 30-35% ਸਾਲ 'ਚ ਕਮਾ ਲਿੱਤਾ ਹੈ। ਅੱਛਾ, ਖੁਦ ਦੇ ਨੌਲੇਜ ਦੇ ਨਾਲ ਇਨਵੈਸਟ ਕੀਤਾ, 30-35% ਇੱਕ ਸਾਲ 'ਚ ਕਮਾ ਲਿੱਤਾ। 30-35% ਬੜੀ ਅਮਾਊਂਟ ਆ। ਤੇ ਅੱਛਾ, ਕਦੀ ਲਾਸ ਵੀ ਹੋਇਆ? ਲਾਸ ਹੁੰਦਾ ਹੈ। ਹੁਣੇ ਕੋਵਿਡ ਦਾ ਵੀ ਨਵਾਂ ਵੇਰੀਐਂਟ ਆਇਆ ਹੈ ਓਮਿਕਰੋਨ, ਤਾਂ ਮਾਰਕੀਟ ਨੀਚੇ ਗਿਰਿਆ ਹੁਣ 2-3-4%, ਤਾਂ ਉਹਦੇ 'ਚ ਨੁਕਸਾਨ ਹੋਇਆ, ਬਟ ਓਵਰਆਲ ਪਿਛਲੇ ਸਾਲ ਤੋਂ ਇਨਵੈਸਟਮੈਂਟ ਕਰਦਾ ਪਿਆ ਤਾਂ ਪ੍ਰੋਫਿਟ ਹੀ ਹੈਗਾ। ਚਲੋ, ਇਹ ਤੇ ਬੜੀ ਚੰਗੀ ਗੱਲ ਹੈ ਜੀ, ਅੱਗੇ ਵੀ ਪ੍ਰੋਫਿਟ 'ਚ ਹੀ ਰਹੋ, ਤੇ ਬੜੀ ਖੁਸ਼ੀ ਦੀ ਗੱਲ ਆ। ਅੱਛਾ, ਤੇ ਤੁਸੀਂ ਭਾਈ ਤੁਹਾਡਾ ਤੇ ਆਇਆ ਵਾ ਦੋਵੇਂ ਜਣੇ ਮੀਆਂ ਬੀਵੀ, ਤੇ ਤੁਸੀਂ ਇਕੱਲੇ ਆਏ ਹੋ? ਨਹੀਂ ਤੁਸੀਂ ਆਪਣੀ ਬੇਗਮ ਨੂੰ ਨਹੀਂ ਲਿਆਏ? ਸ਼ਾਦੀ ਦਾ ਹੁਣੇ ਟਾਈਮ ਹੈਗਾ 25 ਸਾਲ ਦਾ, ਅੱਛਾ। ਸ਼ਾਦੀ ਦਾ ਕੋਈ ਪਲਾਨ ਨਹੀਂ ਹੈਗਾ। ਅੱਛਾ, ਨਹੀਂ ਸ਼ਾਦੀ ਯਾਰ 25 ਸਾਲ ਠੀਕ ਆ ਉਮਰ ਵਿਆਹ ਦੀ। ਉਹਨੇ ਹੈ ਪੜ੍ਹਾਈ ਹੋਰ ਕਰਨੀ ਹੈ। ਅੱਛਾ, ਹਲੇ ਪੜ੍ਹਨਾ ਹੋਰ ਹੈ। ਤਾਂ ਲੱਗਦਾ ਕਿ ਪਹਿਲੇ ਪੜ੍ਹਾਈ ਕਰ ਲਾ ਫਿਰ ਚਲੋ, ਇਹਨੇ ਹਲੇ ਵਿਆਹ ਹੀ ਨਹੀਂ ਹੋਇਆ ਤਾਂ ਤੁਸੀਂ ਇਕੱਲੇ ਆਏ ਹੋ। ਅੱਛਾ, ਤੇ ਤੁਹਾਡੇ ਕੋਈ ਬੱਚੇ ਵੀ ਹੈਗੇ ਆ? ਨਹੀਂ। ਅੱਛਾ, ਤਾਂ ਹੀ ਬੱਚਿਆਂ ਤੋਂ ਬਗੈਰ ਹੀ ਮੈਂ ਉਹੀ ਦੇਖਿਆ, ਮੈਂ ਕਿਹਾ ਤੇ ਬੱਚੇ ਨਹੀਂ ਨਾਲ ਦਿਸ ਰਹੇ। ਤੇ ਚਲੋ ਜੀ, ਠੀਕ ਹੈ। ਲਖਨਊ 'ਚ ਕਿੰਨਾ ਕੁ ਪੰਜਾਬੀ ਹੈ? डिफिकल्ट टू क्वांटिफाई, होने 10-20% तो होने। 10-20%? अच्छा, क्वांटिफाई करना थोड़ा डिफिकल्ट है बिकॉज मिक्स्ड है वहाँ पे पूरा। अच्छा, मतलब अपने हिंदू बहुत हैं, मुस्लिम बहुत हैं, पंजाबी भी बहुत हैं, तो पूरा मिक्स कल्चर है वहाँ पे लखनऊ में। अच्छा, मिक्स हाँ कल्चर जी, हाँ जी। ਤੇ ਜਿਹੜੇ ਪੰਜਾਬੀ ਆ ਉੱਥੇ ਪੰਜਾਬੀ ਬੋਲਦੇ ਆ? हाँ जी। ਚਲੋ, ਇਹ ਤੇ ਵੈਸੇ ਬੜੀ ਚੰਗੀ ਗੱਲ ਆ ਕਿ ऐसी कदे बोली नहीं। ਅੱਛਾ, ਉਹ ਤੇ ਖਿਲਾਦਾ ਗੱਲ ਹੈ ਨਾ ਕਿ ਤੁਸੀਂ ਕਦੀ ਬਾਤ ਹਾਂਜੀ। ਬੰਦੇ ਦਾ ਮਾਹੌਲ ਦਾ ਫਰਕ ਪੈ ਜਾਂਦਾ। ਹਾਂਜੀ, ਪੰਜਾਬੀ ਹਾਂਜੀ, ਜਿਹੜੀ ਹੈ ਹਾਂਜੀ, ਬੋਲਣੀ ਉਹ ਤੇ ਇੱਕ। ਅੱਛਾ, ਤੇ ਉਹ ਜਿਹੜਾ ਹਿੰਦੂ ਪੰਜਾਬੀ ਹੈ ਇੰਡੀਆ ਦਾ, ਉਹ ਪੰਜਾਬੀ ਕਿਵੇਂ ਲਿਖਦਾ? ਕਿਹੜੇ ਸਕ੍ਰਿਪਟ 'ਚ ਲਿਖਦਾ? ਗੁਰਮੁਖੀ 'ਚ ਲਿਖਦਾ नहीं, ਕਿ देवनागरी। ਦੇਵਨਾਗਰੀ? देवनागरी। ਅੱਛਾ, ਦੇਵਨਾਗਰੀ ਦੇ ਵਿੱਚ ਪੰਜਾਬੀ ਉਵੇਂ ਹੀ ਲਿਖਦੇ ਹੋ ਦੇਵਨਾਗਰੀ ਦੇ ਵਿੱਚ ਵੀ, ਜਿਵੇਂ ਬਾਕੀ ਇੰਗਲਿਸ਼ ਅੰਗਰੇਜ਼ੀ? सेम थिंग। ਅੱਛਾ। ਚਲੋ, ਇਹ ਵੀ ਵੈਸੇ ਗੱਲ ਆ ਅਕਸਰ ਪਤਾ ਤੇ ਸੁਣਿਆ ਤੇ ਪਹਿਲੇ ਵੀ ਹੋਇਆ ਸੀਗਾ, ਪਰ ਇਹ ਵੀ ਗੱਲ ਠੀਕ ਆ ਕਿ ਹੁਣ ਪੰਜਾਬੀ ਹੁਣ 3 ਸਕ੍ਰਿਪਟ 'ਚ ਲਿਖੀ ਜਾਂਦੀ ਆ, ਗੁਰਮੁਖੀ 'ਚ ਵੀ, ਸਾਡੀ ਸ਼ਾਹਮੁਖੀ 'ਚ ਵੀ, ਦੇਵਨਾਗਰੀ 'ਚ ਵੀ, ਹੁਣ ਤਾਂ ਖੈਰ ਅੰਗਰੇਜ਼ੀ 'ਚ ਵੀ ਸ਼ੁਰੂ ਹੋ ਗਈ, ਅੰਗਰੇਜ਼ੀ ਅਲਫਾਬੈਟਸ। हाँ जी, हाँ जी। ਅੱਛਾ, ਇਹ ਦੱਸੋ ਕਿ ਤੁਹਾਨੂੰ ਪਾਕਿਸਤਾਨ ਦੀ ਵੈਸੇ ਕੀ ਜਾਣਕਾਰੀ ਸੀ ਇੱਥੇ ਆਉਣ ਤੋਂ ਪਹਿਲੇ? ਪਾਕਿਸਤਾਨ ਬਾਰੇ ਕੀ ਜਾਣਦੇ ਸੀ ਦੋਵੇਂ ਜਣੇ? यहाँ आने से पहले तो काफ़ी सारे वीडियो लॉग्स देखे थे, तो थोड़ा आइडिया लग गया था कि बड़े वार्म होगी रिसेप्शन एंड कोई इशू नहीं था, बट उससे पहले होता ही है थोड़ा बंदे को कि कैसा अच्छा। होगा वहाँ जाके, स्मूथ अच्छा। होगा कि नहीं, बट जैसा देखा था वैसा ही था पूरा। बड़ा स्मूथ एक्सपीरियंस रहा है अभी तक। लोगों से भी 1-2 लोगों से थोड़ी बहुत बातचीत हुई। फ़र्क तो कोई लगता नहीं है, वो तो सब बॉर्डर ही है। अच्छा। फ़र्क तो सेम ही है सारा। ਤੇ ਤੁਸੀਂ ਦੱਸੋ ਜੀ, ਤੁਹਾਡਾ ਪਹਿਲੇ ਕੀ ਖਿਆਲ ਸੀ ਪਾਕਿਸਤਾਨ ਦੇ ਬਾਰੇ? नहीं, ऐसे कोई ख्याल तो कोई ख़राब था नहीं। नहीं कभी यहाँ सोचा आके- होना कि कैसा मुल्क होएगा? यहाँ आके तो बड़ा अच्छा लग रहा है हमें। हमने थोड़ा डर तो था आने से पहले, बट यहाँ आके तो सब बड़े वेलकमिंग है, अच्छा, तो बड़ा अच्छा लगा। जब वहाँ पहुँचे इमिग्रेशन में भी तो बहुत अच्छा लगा, सबने वेलकम बहुत अच्छे से किया, हर स्टेप पे सब बड़ा अच्छे से ध्यान रख रहे थे, तो बड़ा अच्छा लगा हमें तो आके। ਚਲੋ, ਇਹ ਤੇ ਤੁਸੀਂ ਆਉਂਦੇ ਰਹੋਗੇ। ਹਾਂਜੀ। ਤੇ ਹੁਣ ਤੁਸੀਂ ਗੱਲ ਕਰ ਰਹੇ ਹੋ ਸਾਡੇ ਨਾਲ, ਕੈਮਰਾ ਵੀ ਤੁਹਾਡੇ ਸਾਹਮਣੇ ਆ। ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਪਾਕਿਸਤਾਨੀਆਂ ਨੂੰ, ਜਾਂ ਕੋਈ ਤੁਹਾਡੇ ਦਿਲ ਦੀ ਗੱਲ ਹੈ ਜਿਹੜੀ ਤੁਸੀਂ ਦੱਸਣਾ ਚਾਹੁੰਦੇ ਹੋ, ਕਰਨਾ ਚਾਹੁੰਦੇ ਹੋ, ਅੱਜ ਉਹ ਵੀ ਕਰ ਦਿਓ। हम भी वैसे ही वेलकमिंग है, कभी इंडिया भी आइए, हमें भी मौका अतिथि दीजिए। देवो भव। ਵੀ ਬਿਲਕੁਲ ਆਵਾਂਗੇ ਜੀ ਅਸੀਂ ਤੇ ਆਉਣ ਨੂੰ ਬਿਲਕੁਲ ਕਹਿ ਲਓ ਕਿ ਉਹ ਸਾਡੇ ਇੱਥੇ ਕਹਿੰਦੇ ਆ ਕਿ ਤਿਆਰ ਬੈਠੇ ਆ, ਜਦੋਂ ਵੀ ਕੋਈ हाँ, चीज़ें ठीक हो जाएं थोड़े ਕੋਈ हालात। ਵੀਜ਼ਾ ਲੱਗਿਆ ਤੇ ਕੋਈ ਐਸਾ ਹੋਇਆ ਪ੍ਰੋਗਰਾਮ ਤੇ ਆਵਾਂਗੇ। ਤੇ ਪਾਕਿਸਤਾਨ ਦੇ ਫਿਲਮਾਂ ਡਰਾਮੇ ਵੀ ਕਦੀ ਦੇਖੇ ਤੁਸੀਂ? नहीं, ਅੱਛਾ, ਨਹੀਂ ਦੇਖੇ? इंडिया के भी वो कम, मम्मी इंडिया के भी देखते कम हैं, देखते मैंने हैं। नहीं देखे ज़्यादा। हाँ, मैं हमारी मम्मी है, वो ड्रामा देखते कम हैं। देखती हूँ, ਨਹੀਂ मम्मी ने देखे। ਤੇ ਕਰਦੇ ਕੀ ਹੋ ਤੁਸੀਂ? इंजीनियर ऐसे आईटी कंपनी में काम दोनों करते IT में हैं। ही अच्छा, दोनों हाँ IT जी, जी। मैं प्रोडक्ट मैनेजमेंट हूँ, मैनेजमेंट में डेवलपर हूँ और है, ये सॉफ्टवेयर डेवलपर डेवलपर। ਅੱਛਾ, ਆਈਟੀ 'ਚ ਕਿਹੜੀ ਕੰਪਨੀ? एमिटियस लैब्स। ਅੱਛਾ, ਤੇ ਤੁਹਾਡੀ ਮੁਲਾਕਾਤ ਵੀ ਉੱਥੇ ਹੀ ਹੋਈ ਸੀ ਪਹਿਲੇ? नहीं 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 नहीं, ਅੱਛਾ हम तो ऐसे ऑनलाइन मिले मैट्रिमोनी से। ਅੱਛਾ ਆਨਲਾइन ਹੋਇਆ ਨਾ हाँ जी। ਤੇ ਫਿਰ ਉਸ ਤੋਂ ਬਾਅਦ? हाँ जी, हाँ जी। ਅੱਛਾ, ਨਹੀਂ ਫਿਰ ਬਾਅਦ ਚ ਅਰੇਂਜ ਮੈਰਿਜ ਹੋਈ ਕਿ? अरेंज अरेंज मैरिज। अच्छा।
ਯਾਨੀ ਕਿ ਲਵ ਮੈਰਿਜ ਹੁੰਦੀ ਹੁੰਦੀ ਅਰੇਂਜ ਮੈਰਿਜ ਬਣ ਗਈ अरेंज दे बाद अरेंज होते बाद लाओ। उल्टा हो गया। ਇਹ ਅੱਛਾ ਅਰੇਂਜ ਹੁੰਦੇ ਹੁੰਦੇ ਅੱਛਾ ਅੱਛਾ ਨਹੀਂ ਰਾਬਤਾ ਤਾਂ ਉਹਨਾਂ ਦਾ ਆਪ ਨਹੀਂ ਹੋਇਆ ਆਪਸ ਚ ਆਨਲਾਈਨ हाँ हाँ वो तो है 6-8 महीने बात हुई Starting। अच्छा। फिर कंफर्म फिर कंफर्म ਅੱਛਾ 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 ਫਿਰ ਤੁਸੀਂ ਕਿਹਾ ਚਲੋ ਹੁਣ ਕਰ मतलब उसके ਲਈ बाद ही फैमिलीज इन्वॉल्व हुई थी पहले नहीं। ਅੱਛਾ ਤੇ ਉੱਥੇ ਕਿਵੇਂ ਕਰਦੇ ਹੋ ਜਦੋਂ ਹੁਣ ਹੋ ਗਈ ਤੁਹਾਡਾ ਆਪਸ ਚ ਚਲੋ ਜੇ ਇੱਕ ਤੇ ਰਾਬਤਾ ਹੋ ਗਿਆ ਜਾਣ ਲਿਆ ਤੁਸੀਂ ਫਿਰ ਰਿਸ਼ਤੇ ਵਾਲੀ ਗੱਲ ਕਿਵੇਂ ਤੁਰੀ ਕਿਵੇਂ ਹੋਇਆ ਇਹ ਸਾਰਾ ਸ਼ਾਦੀ ਵਾਲਾ ਸਿਲਸਿਲਾ वो तो कुछ नहीं, उसने अपने पेरेंट्स को बताया, मैंने अपने पेरेंट्स को बताया कि मेरी किसी से बात हो रही है एंड थिंग्स लुक गुड, तो शादी का सोच फिर हम सकते हैं। गुजरात से अच्छा। लखनऊ आए फिर ये लोग लखनऊ आए मिलने हमारी फैमिली को, ਅੱਛਾ फिर वहीं पे फाइनल हो गया। ਅੱਛਾ शादी गुजरात में हुई हमारी शादी अच्छा। गुजरात में हुई है, सूरत में। ਅੱਛਾ ਸੂਰਤ ਅੱਛਾ ਤੇ ਨਹੀਂ ਜਦੋਂ ਉਧਰ ਜਿੱਦਾਂ ਸਾਡੇ ਇੱਥੇ ਰਿਵਾਜ ਹੈ ਨਾ ਕਿ ਅਸੀਂ ਮੁੰਡੇ ਵਾਲੇ ਰਿਸ਼ਤਾ ਲੈ ਕੇ ਜਾਂਦੇ ਕੁੜੀ ਵਾਲਿਆਂ ਨਾਲ ਤੇ ਉਧਰ ਵੀ ਜਿਹੜੇ ਆ ਮੁੰਡੇ ਵਾਲੇ ਲੈ ਕੇ ਜਾਂਦੇ ਕਿ ਕੁੜੀ ਵਾਲੇ ਲੈ ਕੇ ਆਉਂਦੇ ਆ ਰਿਸ਼ਤਾ ਕੀ ਉਧਰ ਕੀ ਹਿਸਾਬ ਆ बहुत वेज ही है ना बहुत ऐसा। वैसी है, दोनों ही ऐसा तरफ कोई fix लड़की नहीं है, वाले हाँ, जाते हैं हाँ। घर वर देखते हैं, ਅੱਛਾ हाँ, तो वो बहुत इम्पोर्टेंट वैसी है वो हाँ। होता है, फिर लड़के वाले भी आते हैं, ਅੱਛਾ दोनों तरफ से आते हैं। ਅੱਛਾ ਦੋਨੋਂ ਤਰਫ ਸੇ हाँ जी। ਅੱਛਾ ਨਹੀਂ ਪੁੱਛਦਾ ਕੌਣ ਆ ਕਿ ਵੀ ਅਸੀਂ ਮੁੰਡੇ ਵਾਲੇ ਪੁੱਛਦੇ ਕਿ ਅਸੀਂ ਤੁਹਾਡੀ ਕੁੜੀ ਨਾਲ ਵਿਆਹ ਕਰਨਾ ਕਿ ਕੁੜੀ ऐसे वाले तो ਪੁੱਛਦੇ लड़की वाले पूछते हैं अच्छा वैसे लड़की तो, वाले हाँ पूछते जी। वो आइडियल सिनेरियो बट थिंग्स आर हाँ। चेंजिंग, सो बोथ साइड से ही ਹਾਂ चलता ਉਹ है। ਤਾਂ ਜ਼ਾਹਿਰੀ ਗੱਲ ਆ ਨਹੀਂ ਜੀ ਇਹ ਤਾਂ ਖਾਸ ਕਰ ਜਿਹੜਾ ਵਾ ਆਨਲਾਈਨ ਸਿਲਸਿਲੇ ਤੇ ਲਵ ਮੈਰਿਜ ਨੇ ਤੇ ਵੈਸੇ ਹੀ ਦੁਨੀਆ ਚੇਂਜ ਕਰਤੀ ਪਰ ਬੜੀ ਅੱਛੀ ਗੱਲ ਆ ਬੜੀ ਖੁਸ਼ੀ ਹੋਈ ਮੈਨੂੰ ਦੇਖ ਕੇ ਕਿ ਇੰਨੀ ਅੱਛੀ ਹੈਪੀ ਫੈਮਿਲੀ ਔਰ ਇੱਥੇ ਆਏ ਆ ਜਮ ਆਓ ਅਗਲੀ ਵਾਰੀ ਫੇਰ ਆਓ ਤੁਹਾਨੂੰ ਅਸੀਂ ਹਾਂਜੀ, ਵੈਲਕਮ ਪੱਕਾ। ਕਰਾਂਗੇ ਅੱਜ